ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਕਿ ਪੰਜਾਬ ਵਿੱਚ ਜਾਂ ਭਾਰਤ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਫਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਫਾਵਲਰ ਤੋਂ, ਗੁਰਵੀਰ ਸਿੰਘ ਬਰਾੜ ਫਰੈਜ਼ਨੋ ਤੋਂ, ਮਨਦੀਪ ਸਿੰਘ ਸੈਨੋਜੇ, ਹਰਵਿੰਦਰ ਸਿੰਘ ਸਮਰਾ ਜੁਬਾ ਸਿਟੀ ਤੋਂ, ਹਰਵੰਤ ਸਿੰਘ ਉਪਲ ਜੁਬਾ ਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ। ਆਪ ਸਭ ਦੇ ਬਹੁਤ ਬਹੁਤ ਧੰਨਵਾਦੀ ਹੈ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਅਤੇ ਬਲਤੇਜ ਪੰਨੂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹੈਡਲਾਈਨਸ ਜਿਹੜੀਆਂ ਆਈਆਂ ਕਿ ਜਿਹੜਾ ਭਾਰਤ ਆ ਉਸਨੇ ਡਿਸਾਈਡ ਕੀਤਾ ਕਿ ਉਹ ਅਫਗਾਨਿਸਤਾਨ ਦੇ ਵਿੱਚ ਫੌਜਾਂ ਨਹੀਂ ਭੇਜਣਗੇ। ਜੀ ਐਕਚੁਅਲੀ ਜਿਹੜਾ ਜੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਮਿਲਟਰੀ ਦੀ ਉੱਥੇ ਇਨਵੋਲਵਮੈਂਟ ਆ, ਇਹਦੀਆਂ ਸੰਭਾਵਨਾਵਾਂ ਜਿਵੇਂ ਕਈਆਂ ਜਾ ਰਹੀਆਂ ਸੀਗੀਆਂ, ਕਿਉਂਕਿ ਅਮਰੀਕਾ ਦੇ ਜਿਹੜੇ ਰੱਖਿਆ ਮੰਤਰੀ ਨੇ ਜੇਮਸ ਮੈਟਿਸ, ਉਹਨਾਂ ਦਾ ਇੱਥੇ ਆਉਣਾ ਔਰ ਇਹ ਸਮਝਿਆ ਜਾ ਰਿਹਾ ਸੀਗਾ ਕਿ ਸ਼ਾਇਦ ਭਾਰਤ ਜਿਹੜਾ ਜੀ ਉਹ ਉੱਥੇ ਕਿਸੇ ਫੌਜੀ ਜਿਹੜੀ ਕਾਰਵਾਈ ਜਾਂ ਉੱਥੇ ਕਿਸੇ ਕਿਸਮ ਦੀ ਇਨਵੋਲਵਮੈਂਟ ਉਹਦੇ ਸੰਬੰਧੀ ਐਲਾਨ ਕਰ ਸਕਦਾ। ਪਰ ਭਾਰਤ ਦੇ ਰੱਖਿਆ ਮੰਤਰੀ ਜਿਹੜੇ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਅਫਗਾਨਿਸਤਾਨ ਦੇ ਵਿੱਚ ਕਿਸੇ ਵੀ ਕਿਸਮ ਦੀ ਮਿਲਟਰੀ ਇਨਵੋਲਵਮੈਂਟ ਜਿਹੜੀ ਹੈ ਜੀ ਉਹ ਭਾਰਤ ਨਹੀਂ ਕਰੂਗਾ ਜੀ। ਜਿਹੜੇ ਅਮਰੀਕਾ ਦੇ ਰੱਖਿਆ ਮੰਤਰੀ ਨੇ ਜੇਮਸ ਮੈਟਿਸ, ਉਹਨਾਂ ਦੇ ਨਾਲ ਜਿਹੜੀ ਮਿਲਣੀ ਸੀਗੀ ਉਸ ਤੋਂ ਬਾਅਦ ਇਹ ਟਿੱਪਣੀ ਜਿਹੜੀ ਉਹ ਕੀਤੀ ਗਈ ਹੈ। ਔਰ ਉੱਤਰੀ ਕੋਰੀਆ ਦੀਆਂ ਪਰਮਾਣੂ ਮਿਜ਼ਾਈਲ ਅਜ਼ਮਾਇਸ਼ਾਂ ਤੇ ਦੱਖਣੀ ਚੀਨ ਸਾਗਰ ਦੇ ਵਿੱਚ ਚਾਈਨਾ ਦੇ ਵੱਧ ਰਹੇ ਦਖਲ ਕਰਕੇ ਤਣਾਅ ਦੇ ਦੌਰਾਨ ਭਾਰਤ ਤੇ ਅਮਰੀਕਾ ਨੇ ਹਿੰਦ ਮਹਾਸਾਗਰ ਖੇਤਰ ਦੇ ਵਿੱਚ ਜਿਹੜੇ ਸਮੁੰਦਰੀ ਸੁਰੱਖਿਆ ਤਾਲਮੇਲ ਹੈ ਉਹ ਹੋਰ ਵਧਾਉਣ ਦੇ ਬਾਰੇ ਵਿਸਤਾਰ ਦੇ ਵਿੱਚ ਚਰਚਾ ਕੀਤੀ ਹੈ। ਅਫਗਾਨਿਸਤਾਨ ਦੇ ਬਾਰੇ ਦੇ ਵਿੱਚ ਇਹ ਕਿਹਾ ਗਿਆ ਕਿ ਜਮਹੂਰੀ, ਸਥਿਰ ਤੇ ਖੁਸ਼ਹਾਲ ਅਫਗਾਨਿਸਤਾਨ ਦੇ ਸਾਂਝੇ ਟੀਚੇ ਲਈ ਅਫਗਾਨਿਸਤਾਨ ਸਰਕਾਰ ਦੇ ਨਾਲ ਤਾਲਮੇਲ ਤੋਂ ਇਲਾਵਾ ਦੋਵੇਂ ਮੁਲਕ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰ ਸਕਦੇ ਆ। ਇਹ ਵੀ ਕਿਹਾ ਗਿਆ ਜੀ ਕਿ ਭਾਰਤ ਦੇ ਵੱਲੋਂ ਡੈਮ ਤੇ ਹਸਪੀਟਲ ਜਿਹੜੇ ਆ ਉਹ ਬਣਾਏ ਗਏ ਆ ਔਰ ਜੰਗ ਪ੍ਰਭਾਵਿਤ ਮੁਲਕ ਨੂੰ ਵਿਕਾਸ ਦੇ ਵਾਸਤੇ ਮਦਦ ਜਿਹੜੀ ਮੁਹੱਈਆ ਕਰਾਈ ਜਾਂਦੀ ਰਹੂਗੀ। ਪਰ ਮਿਲਟਰੀ ਜਿਹੜੀ ਇਨਵੋਲਵਮੈਂਟ ਹੈ ਜੀ ਉਹਨੂੰ ਬਿਲਕੁਲ ਕੱਟਿਆ ਗਿਆ ਕਿ ਕਿਸੇ ਕਿਸਮ ਦੀ ਕੋਈ ਮਿਲਟਰੀ ਇਨਵੋਲਵਮੈਂਟ ਨਹੀਂ ਹੋਊਗੀ। ਵੈਸੇ ਖਦਸ਼ੇ ਥੋੜ੍ਹੇ ਜਿਹੇ ਜਿਹੜੇ ਵਿਸ਼ਵ ਦੇ ਵਿੱਚ ਇਹ ਪਾਏ ਜਾ ਰਹੇ ਨੇ ਕਿ ਜਿਹੜਾ ਅਮਰੀਕਾ ਆ ਉੱਥੋਂ ਨਿਕਲਣ ਤੋਂ ਪਹਿਲਾਂ ਜਿਹੜੇ ਨੇੜਲੇ ਮੁਲਕ ਆ ਉਹਨਾਂ ਦੀਆਂ ਫੌਜਾਂ ਨੂੰ ਉੱਥੇ ਭੇਜ ਸਕਦਾ ਹੈ ਜਾਂ ਫਸਾ ਸਕਦਾ ਹੈ। ਜੀ ਜੀ, ਕੋਸ਼ਿਸ਼ ਤਾਂ ਕਰੋਗੇ ਜੀ, ਇਹਨਾਂ ਦੀ ਵੀ ਕੋਸ਼ਿਸ਼ ਇਹ ਹੈ ਕਿ ਉੱਥੋਂ ਨਿਕਲ ਆਈਏ। ਅਤੇ ਅੱਗੇ ਆਪਾਂ ਕਿਸਾਨ ਮੋਰਚੇ ਦੀ ਗੱਲ ਕਰਦੇ ਹਾਂ। ਜੇ ਆਰ ਪਾਰ ਦੀ ਲੜਾਈ ਦੇ ਐਲਾਨ ਦੇ ਨਾਲ ਕਿਸਾਨ ਮੋਰਚਾ ਖਤਮ। ਬਿਲਕੁਲ ਜੀ, ਐਕਚੁਅਲੀ ਜਿਹੜਾ ਇਹ ਚੱਲਿਆ ਜਿਹੜਾ ਜੀ 5 ਦਿਨਾਂ ਦਾ ਧਰਨਾ ਜਿਹੜਾ ਸੀਗਾ ਉਹ ਆਖਰੀ ਦਿਨ ਇੱਥੇ ਕਿਸਾਨਾਂ ਨੇ ਕਾਫੀ ਵੱਡਾ ਇਕੱਠ ਕੀਤਾ। ਕਿਸਾਨਾਂ ਦੇ ਪਰਿਵਾਰ ਜਿਹੜੇ ਸੀਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਟਿਆਲੇ ਦੇ ਨਾਲ ਲੱਗਵੇਂ ਪਿੰਡ ਮਹਿਮਦਪੁਰ ਦੇ ਵਿੱਚ ਰਾਜ ਮੰਡੀ ਦੇ ਵਿੱਚ ਜਿਹੜਾ ਜੀ ਉਹ ਆਏ। 3 ਵਜੇ ਕੱਲ ਸ਼ਾਮੀ ਜਿਹੜਾ ਸੀਗਾ ਜੀ ਐਲਾਨ ਕਰ ਦਿੱਤਾ ਗਿਆ ਇਸ ਮੋਰਚੇ ਦੀ ਸਮਾਪਤੀ ਦਾ। ਔਰ ਜਿਹੜੇ ਕਿਸਾਨ ਸੀਗੇ ਜੀ ਉਹਨਾਂ ਨੇ ਕੁਛ ਇੱਕ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਬੜੀਆਂ ਵਧੀਆ ਕੀਤੀਆਂ। ਲਾਸਟ ਦੇ ਵਿੱਚ ਉਹਨਾਂ ਨੇ ਇੱਕ ਤਾਂ ਕਿਸਾਨਾਂ ਨੂੰ ਇਹ ਕਿਹਾ ਕਿ ਉਹ ਕੜਮਾਸ ਨਾ ਪਾਉਣ ਸੜਕਾਂ ਦੇ ਉੱਤੇ, ਲਾਈਨ ਦੇ ਵਿੱਚ ਜਿਹੜੀਆਂ ਟਰੈਕਟਰ ਟਰਾਲੀਆਂ ਨੇ ਉਹ ਚੱਲਣ ਤਾਂ ਕਿ ਜਿਹੜੀ ਨਾਲ ਲੱਗਵੀਂ ਲੇਨ ਹੈ ਉਹਦੇ ਵਿੱਚੋਂ ਦੂਸਰਾ ਟ੍ਰੈਫਿਕ ਮੂਵ ਹੁੰਦਾ ਰਹੇ। ਇਹ ਵੀ ਕਿਹਾ ਕਿ ਕੱਲੇ ਕੱਲੇ ਨਾ ਜਾਣ, ਲਾਈਨ ਬਣਾ ਕੇ ਜਿਹੜਾ ਜੀ ਉਹ ਸਰਕਾਰ ਨੂੰ ਸ਼ੋਅ ਕਰਨ ਕਿ ਕਿਸਾਨ ਇਕਜੁੱਟ ਨੇ। ਤੇ ਇਹ ਇੱਥੋਂ ਸ਼ੁਰੂ ਹੋ ਕੇ ਜੀ ਮਹਿਮਦਪੁਰ ਤੋਂ ਭਵਾਨੀਗੜ੍ਹ ਤੱਕ ਜਿਹੜਾ ਸੀਗਾ ਜੀ ਇੱਕ ਜਲੂਸ ਦੀ ਸ਼ਕਲ ਦੇ ਰੂਪ ਦੇ ਵਿੱਚ ਜਿਹੜਾ ਸੀਗਾ ਸਾਰੇ ਦਾ ਸਾਰਾ ਟ੍ਰੈਫਿਕ ਗਿਆ। ਨਹੀਂ ਤਾਂ ਅਕਸਰ ਜਿਹੜਾ ਜੀ ਜਦੋਂ ਇਸ ਤਰ੍ਹਾਂ ਦਾ ਕੋਈ ਧਰਨਾ ਜਿਹੜਾ ਜੀ ਸਮਾਪਤ ਹੁੰਦਾ ਘੰਟਿਆਂ ਬੱਧੀ ਟ੍ਰੈਫਿਕ ਜਿਹੜੇ ਆ ਉਹ ਜਾਮ ਹੋ ਜਾਂਦੇ ਆ। ਤੋ ਇਸ ਪੱਖੋਂ ਬੜਾ ਜਿਹੜਾ ਜੀ ਇਹ ਇੱਕ ਚੰਗਾ ਸੁਨੇਹਾ ਜਿਹੜਾ ਉਹ ਕਿਸਾਨਾਂ ਦਾ ਕਿਹਾ ਜਾ ਸਕਦਾ ਕਿ ਉਹਨਾਂ ਨੇ ਟ੍ਰੈਫਿਕ ਜਾਮ ਨਹੀਂ ਹੋਣ ਦਿੱਤਾ ਔਰ ਦੂਸਰਾ ਟ੍ਰੈਫਿਕ ਜਿਹੜਾ ਸੀਗਾ ਉਹ ਨਾਲ ਦੀ ਨਾਲ ਚੱਲਦਾ ਰਿਹਾ ਜੀ। ਧਰਨੇ ਦੇ ਆਖਰੀ ਦਿਨ ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ ਜ਼ਿਲ੍ਹਿਆਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਸੀਗੇ ਜੀ ਉਹ ਪਹੁੰਚੇ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਸੰਘਰਸ਼ ਕਮੇਟੀ ਪੰਜਾਬ ਔਰ ਇਹਦੇ ਨਾਲ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ
ਜਿਹੜੀ ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜਿਹੜੇ ਸੀਗੇ, ਇਹਨਾਂ ਦੇ ਬੁਲਾਰਿਆਂ ਨੇ ਸੰਬੋਧਨ ਕੀਤਾ। ਬੇਸ਼ੱਕ ਇੱਥੇ ਜਿਹੜੇ ਕਿਸਾਨਾਂ ਦੇ ਸਿਰ ਦੇ ਉੱਤੇ ਚੜੇ ਕਰਜ਼ਿਆਂ ਦਾ ਮਾਮਲਾ ਭਖਿਆ ਰਿਹਾ, ਪਰ ਕਿਉਂਕਿ ਝੋਨੇ ਦੀ ਫਸਲ ਆ ਰਹੀ ਆ, ਜਿਹਦੇ ਕਰਕੇ ਪਰਾਲੀ ਵਾਲਾ ਮੁੱਦਾ ਜਿਹੜਾ ਸੀਗਾ ਜੀ ਸਭ ਤੋਂ ਜ਼ਿਆਦਾ ਚਰਚਿਤ ਰਿਹਾ। ਕਿਸਾਨਾਂ ਨੇ ਇਹ ਗੱਲ ਆਖੀ ਕਿ ਜੇਕਰ ਜਿਹੜੀ ਸਰਕਾਰ ਹੈ ਉਹ ਉਹਨਾਂ ਨੂੰ ਪਰ ਕਿੱਲੇ ਦਾ 6000 ਰੁਪਈਆ ਮੁਆਵਜ਼ਾ ਨਹੀਂ ਦੇਊਗੀ ਤੇ ਕਿਸਾਨ ਰੋਸ ਦੇ ਵਜੋਂ ਪਰਾਲੀ ਜਿਹੜੀ ਹੈ ਜੀ ਉਹ ਸਾੜਨਗੇ, ਤੇ ਜੇ ਉਹਨਾਂ ਦੇ ਉੱਤੇ ਕੇਸ ਦਰਜ ਹੋਏ ਤਾਂ ਕਿਸਾਨ ਯੂਨੀਅਨ ਜਿਹੜੀ ਆ ਉਹ ਸੰਘਰਸ਼ ਕਰੂਗੀ। 1 ਮਹੀਨੇ ਦਾ ਸਮਾਂ ਜਿਹੜਾ ਜੀ ਉਹ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਦੇ ਵਾਸਤੇ ਦਿੱਤਾ ਗਿਆ ਤੇ ਇਹ ਕਿਹਾ ਗਿਆ ਕਿ ਠੀਕ ਮਹੀਨੇ ਬਾਅਦ ਉਹ ਇਦੋਂ ਵੱਡਾ ਮੋਰਚਾ ਪੰਜਾਬ ਦੇ ਵਿੱਚ ਫੇਰ ਲਾਉਣਗੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਦਿੱਲੀ ਹਾਈ ਕੋਰਟ ਦੀ, ਤੇ ਉਹਨਾਂ ਨੇ ਪਾਪਾ ਦੀ ਪਰੀ ਨੂੰ ਇਹ ਗੱਲ ਕਹੀ ਆ ਕਿ ਉਹ ਆਤਮ ਸਮਰਪਣ ਕਰਦਾ ਹੈ। ਐਕਚੁਅਲੀ ਜੀ ਜਿਹੜੀ ਹਨੀਪ੍ਰੀਤ ਆ ਉਹਨੂੰ ਖੈਰ ਜਿਹੜੀ ਆ ਜੀ ਉਹ ਪਈ ਨਹੀਂ। ਐਕਚੁਅਲੀ ਇਹ ਇੱਕ ਸ਼ੈਤਾਨੀ ਜਿਹੜੀ ਆ ਉਹ ਕੀਤੀ ਗਈ ਸੀਗੀ। ਇੱਕ ਦਿੱਲੀ ਦਾ ਪਤਾ ਦੇ ਕੇ ਤੇ ਉੱਥੇ ਅਰਜ਼ੀ ਜਿਹੜੀ ਜੀ ਇਹ ਲਾ ਦਿੱਤੀ ਗਈ ਕਿ ਉਹਨੂੰ ਜਿਹੜਾ ਜ਼ਮਾਨਤ ਹੈ ਐਂਟੀਸਪੇਟਰੀ ਦਿੱਤੀ ਜਾਵੇ। ਬਾਰ-ਬਾਰ ਅਦਾਲਤ ਨੇ ਵਕੀਲਾਂ ਨੂੰ, ਹਨੀਪ੍ਰੀਤ ਦੇ ਵਕੀਲਾਂ ਨੂੰ ਸੱਦਿਆ। ਪਹਿਲਾਂ ਤਾਂ ਇਹ ਪੁੱਛਿਆ ਕਿ ਹਨੀਪ੍ਰੀਤ ਜਿਹੜੀ ਆ ਉਹ ਐਂਟੀਸਪੇਟਰੀ ਬੇਲ ਚਾਹੁੰਦੀ ਆ ਜਾਂ ਟ੍ਰਾਂਜ਼ਿਟ ਬੇਲ ਜਿਹੜੀ ਆ ਉਹ ਚਾਹੁੰਦੀ ਆ। ਵਕੀਲਾਂ ਨੇ ਜਿਹੜਾ ਸੀਗਾ ਜੀ ਉਹ ਅਦਾਲਤ ਦੇ ਰੁਖ ਨੂੰ ਵੇਖਦਿਆਂ ਹੋਇਆ ਇਹ ਕਹਿਤਾ ਜੀ ਕਿ ਟ੍ਰਾਂਜ਼ਿਟ ਬੇਲ ਦੇ ਦਿਓ, ਤੇ ਉਹ ਜਿਹੜਾ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ ਫਿਰ ਆਪਣੀ ਬੇਲ ਅਪਲਾਈ ਕਰ ਦਊਗੀ, ਕਿਉਂਕਿ ਅਧਿਕਾਰ ਖੇਤਰ ਪੰਜਾਬ ਹਰਿਆਣਾ ਹਾਈ ਕੋਰਟ ਦਾ ਇਹ ਪੈਂਦਾ, ਉਹਦਾ ਪਰਮਾਨੈਂਟ ਐਡਰੈਸ ਜਿਹੜਾ ਜੀ ਉਹ ਹਰਿਆਣੇ ਦਾ ਹੈ। ਤੇ ਜਦੋਂ ਇਹ ਗੱਲ ਆਖੀ ਤੇ ਅਦਾਲਤ ਨੇ ਫੇਰ ਸੱਦ ਲਿਆ। ਘੰਟੇ ਬਾਅਦ ਇਹ ਕਿਹਾ ਕਿ ਤੁਸੀਂ ਟ੍ਰਾਂਜ਼ਿਟ ਬੇਲ ਜਿਹੜੀ ਆ ਉਹ ਕਿੰਨੇ ਦਿਨਾਂ ਦੀ ਚਾਹੀਦੀ, ਤਾਂ ਉਹਨਾਂ ਨੇ ਕਿਹਾ 5 ਦਿਨ ਦੀ। ਅਦਾਲਤ ਨੇ ਮੋੜਵਾਂ ਸਵਾਲ ਕੀਤਾ ਕਿ ਦਿੱਲੀ ਤੋਂ ਚੰਡੀਗੜ੍ਹ ਕਿੰਨੇ ਘੰਟੇ ਦਾ ਰਸਤਾ, ਤਾਂ ਵਕੀਲਾਂ ਨੇ ਇਹ ਕਿਹਾ ਜੀ 4 ਘੰਟੇ ਦਾ। ਤੇ ਫਿਰ ਅਦਾਲਤ ਨੇ ਅਗਲਾ ਜਿਹੜਾ ਸੀਗਾ ਜੀ ਸਵਾਲ ਫੇਰ ਕੀਤਾ ਜਿਹੜਾ ਸੱਦ ਕੇ, ਜੇ 4 ਘੰਟੇ ਦਾ ਰਸਤਾ 5 ਦਿਨ ਦੀ ਟ੍ਰਾਂਜ਼ਿਟ ਬੇਲ ਤੁਸੀਂ ਮੰਗ ਰਹੇ ਹੋ, ਇਹ ਕਾਹਦੇ ਵਾਸਤੇ ਮੰਗੀ ਜਾ ਰਹੀ ਆ। ਔਰ ਬਾਅਦ ਦੇ ਵਿੱਚ ਜਿਹੜਾ ਸੀਗਾ ਜੀ ਇਹ 4 ਵਾਰੀ ਬਾਰ-ਬਾਰ ਜਿਹੜਾ ਉਹ ਸੱਦਿਆ ਗਿਆ। ਉਸ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਗਿਆ। ਇੱਥੋਂ ਮੁਤਾਬਕ ਰਾਤ ਕੋ 7:45 ਵਜੇ ਦੇ ਕਰੀਬ ਜਿਹੜੀ ਸੀਗੀ ਜੀ ਦਿੱਲੀ ਦੀ ਹਾਈ ਕੋਰਟ ਫੇਰ ਲੱਗੀ ਔਰ ਉਹਨਾਂ ਨੇ ਇਹ ਫੈਸਲਾ ਸੁਣਾ ਦਿੱਤਾ ਕਿ ਹਨੀਪ੍ਰੀਤ ਨੂੰ ਇੱਥੋਂ ਬੇਲ ਨਹੀਂ ਦਿੱਤੀ ਜਾ ਸਕਦੀ। ਉਹਦਾ ਜਿਹੜਾ ਪ੍ਰਮੁੱਖ ਕਾਰਨ ਟੈਕਨੀਕਲੀ ਤੌਰ ਦੇ ਉੱਤੇ ਇਹ ਸਮਝਿਆ ਜਾ ਰਿਹਾ ਕਿ ਜੇ ਇੱਥੋਂ ਟ੍ਰਾਂਜ਼ਿਟ ਬੇਲ ਵੀ ਮੰਨ ਲਓ ਮਿਲ ਜਾਂਦੀ, ਭਾਵੇਂ ਕੁਝ ਘੰਟਿਆਂ ਦੀ ਮਿਲ ਜਾਂਦੀ, ਇਹਦਾ ਗਲਤ ਸੁਨੇਹਾ ਜਾਣਾ ਸੀ। ਕੱਲ ਨੂੰ ਕੋਈ ਵੀ ਜਿਹੜਾ ਵਿਅਕਤੀ ਹੈ ਜੀ ਉਹ ਉੱਠਦਾ ਇੱਕ ਗਲਤ ਐਡਰੈਸ ਦੇ ਕੇ ਕਿਸੇ ਹੋਰ ਹਾਈ ਕੋਰਟ ਦੇ ਵਿੱਚੋਂ ਟ੍ਰਾਂਜ਼ਿਟ ਬੇਲ ਦੇ ਵਾਸਤੇ ਅਪਲਾਈ ਕਰ ਸਕਦਾ ਸੀ ਇਸ ਫੈਸਲੇ ਨੂੰ ਲਾ ਕੇ, ਕਿਉਂਕਿ ਵੇਖਿਆ ਜਾਵੇ ਤਾਂ ਇਹ ਇੱਕ ਕਿਸਮ ਦੇ ਨਾਲ ਅਦਾਲਤ ਨੂੰ ਧੋਖਾ ਦੇਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਆ। ਅਦਾਲਤ ਨੇ ਇਹ ਕਿਹਾ ਕਿ ਜੇ ਹਨੀਪ੍ਰੀਤ ਇਹ ਕਹਿੰਦੀ ਆ ਆਪਣੀ ਪਟੀਸ਼ਨ ਦੇ ਵਿੱਚ ਕਿ ਉਹਦੀ ਜਾਨ ਨੂੰ ਖਤਰਾ ਹੈ, ਤਾਂ ਫਿਰ ਉਹ ਭੱਜੀ ਕਿਉਂ ਫਿਰਦੀ ਆ। ਉਹ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦੇਵੇ, ਇਹੀ ਰਾਹ ਉਹਦੇ ਕੋਲੇ ਬਚਿਆ। ਇੱਥੋਂ ਤੱਕ ਵੀ ਦਿੱਲੀ ਦੀ ਹਾਈ ਕੋਰਟ ਨੇ ਕਹਿਤਾ ਤੁਹਾਨੂੰ ਡਰ ਲੱਗਦਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਤੋਂ, ਦਿੱਲੀ ਦੀ ਹਾਈ ਕੋਰਟ ਦੇ ਵਿੱਚ ਸਰੈਂਡਰ ਕਰ ਦਿਓ ਔਰ ਇੱਥੋਂ ਤੁਹਾਨੂੰ ਪ੍ਰੋਟੈਕਸ਼ਨ ਦੀ ਪੂਰੀ ਗਰੰਟੀ ਜਿਹੜੀ ਹੈ ਜੀ ਉਹ ਦਿੱਤੀ ਜਾ ਰਹੀ ਹੈ। ਪਰ ਇਸ ਤਰ੍ਹਾਂ ਕੁਝ ਹੋਇਆ ਨਹੀਂ। ਜਿਹੜੀ ਦਿੱਲੀ ਦੀ ਪੁਲਿਸ ਤੇ ਹਰਿਆਣੇ ਦੀ ਪੁਲਿਸ ਸੀਗੀ ਉਹ ਲਗਾਤਾਰ ਛਾਪੇਮਾਰੀ ਕਰਦੀ ਰਹੀ। ਜਿਹੜਾ ਐਡਰੈਸ ਦਿੱਤਾ ਸੀ ਉੱਥੇ ਵੀ ਜਾ ਕੇ ਛਾਪੇਮਾਰੀ ਜਿਹੜੀ ਉਹ ਕੀਤੀ, ਪਰ ਹਨੀਪ੍ਰੀਤ ਜਿਹੜੀ ਉਹ ਕਿਤੇ ਮਿਲੀ ਨਹੀਂ। ਵਕੀਲ ਕਹਿੰਦਾ ਕਿ ਉਹ ਉਹਦੇ ਘਰੇ ਆ ਕੇ ਜਿਹੜਾ ਜੀ ਉਹ ਸਾਈਨ ਕਰਕੇ ਗਈ ਆ। ਕੁਝ CCTV ਫੁਟੇਜ ਜਿਹੜੀਆਂ ਸੀਗੀਆਂ ਜੀ ਉਹ ਚੱਲਦੀਆਂ ਰਹੀਆਂ, ਜਿਹਦੇ ਵਿੱਚ ਇੱਕ ਬੁਰਕੇ ਵਾਲੀ ਔਰਤ ਇਸ ਵਕੀਲ ਦੇ ਘਰੋਂ ਨਿਕਲਦੀ ਦੇਖੀ ਜਾ ਰਹੀ ਹੈ। CCTV ਦੇ ਵਿੱਚ ਜਿਹੜੀ ਸੰਭਾਵੀ ਰੂਪ ਚ ਕਿਹਾ ਜਾ ਰਿਹਾ ਕਿ ਉਹ ਹਨੀਪ੍ਰੀਤ ਹੀ ਸੀਗੀ, ਭਾਵ ਕਿ ਦਿੱਲੀ ਦੇ ਵਿੱਚ ਹੀ ਉਹ ਕਿਸੇ ਨਾ ਕਿਸੇ ਸੁਰੱਖਿਅਤ ਟਿਕਾਣੇ ਦੇ ਉੱਤੇ ਬੈਠੀ ਆ, ਪਰ ਪੁਲਿਸ ਦੇ ਹੱਥ ਜਿਹੜਾ ਜੀ ਉਹ ਨਹੀਂ ਆਈ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਬਹੁਤ ਜ਼ਿਆਦਾ ਕੁਝ ਜਿਹੜੇ ਆ ਜੀ ਉਹ ਥਾਵਾਂ ਤੇ ਬਹੁਤ ਜ਼ਿਆਦਾ ਜਿਹੜੀਆਂ ਚੋਇਸ ਨੇ ਉਹ ਹਨੀਪ੍ਰੀਤ ਦੇ ਕੋਲੇ ਬਚੀਆਂ ਨਹੀਂ, ਕਿਉਂਕਿ ਉਧਰੋਂ 5 ਜਾਂ 6 ਦਿਨ ਹੀ ਰਹਿ ਗਏ ਆ। ਜਦੋਂ ਜੇਕਰ ਉਹ ਆਤਮ ਸਮਰਪਣ ਨਹੀਂ ਕਰਦੀ ਤਾਂ ਉਹਨੂੰ ਪ੍ਰੋਕਲੇਮਡ ਓਫੈਂਡਰ ਭਾਵ ਕਿ ਉਹਨੂੰ ਭਗੌੜੀ ਜਿਹੜਾ ਜੀ ਉਹ ਦੇ ਦਿੱਤਾ ਜਾਊਗਾ, ਜਿਹਦੇ ਨਾਲ ਉਹਦੀਆਂ ਮੁਸ਼ਕਲਾਂ ਹੋਰ ਵਧਣਗੀਆਂ ਜੀ। ਤੇ ਅੱਗੇ ਆਪਾਂ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਜੇ ਗੱਲ ਕਰੀਏ ਤਾਂ ਉਸ ਦੀ ਹਿੰਸਾ ਦੀ ਜਾਂਚ ਦੇ ਹੁਕਮ ਜੀ ਉੱਤਰ ਪ੍ਰਦੇਸ਼ ਦੀ ਸਰਕਾਰ ਨੇ
ਆਫਟਰ ਜਿਹੜਾ ਜੀ ਕਾਫੀ ਕੁਛ ਹੋਣ ਤੋਂ ਬਾਅਦ ਜਾਂ ਰੌਲਾ ਰੱਪਾ ਜਿਹੜਾ ਕਿ ਮੁਲਕ ਪੱਧਰ ਦੇ ਉੱਤੇ ਜਿਹੜਾ ਜੀ ਉਹ ਫੈਲਦਾ ਜਾ ਰਿਹਾ। ਉਦੋਂ ਬਾਅਦ ਅਖੀਰ 'ਚ ਹੁਣ ਜਿਹੜਾ ਜੀ ਬਨਾਰਸ ਹਿੰਦੂ ਯੂਨੀਵਰਸਿਟੀ ਕੈਂਪਸ ਦੇ ਵਿੱਚ ਹੋਈ ਹਿੰਸਾ ਦੇ ਮਾਮਲੇ ਦੇ ਵਿੱਚ ਜਿਹੜਾ ਜੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਆ। ਜਿਹੜਾ ਪਿਛਲੇ ਸ਼ਨੀਚਰਵਾਰ ਨੂੰ ਛੇੜਛਾੜ ਦੇ ਮਾਮਲੇ ਦੇ ਵਿੱਚ ਧਰਨਾ ਦੇ ਰਹੀਆਂ ਯੂਨੀਵਰਸਿਟੀ ਦੀਆਂ ਜਿਹੜੀਆਂ ਲੜਕੀਆਂ ਸੀਗੀਆਂ ਉਹਨਾਂ ਦੇ ਉੱਤੇ ਪੁਲਿਸ ਦੇ ਵੱਲੋਂ ਵਰਾਈਆਂ ਗਈਆਂ ਡਾਂਗਾਂ ਤੇ ਕੁੜੀਆਂ ਤੇ ਕੁਝ ਪੱਤਰਕਾਰਾਂ ਦੇ ਸਣੇ ਜਿਹੜੀਆਂ ਜ਼ਖਮੀ ਹੋ ਗਈਆਂ ਸੀਗੀਆਂ, ਇਹਦੀ ਜਾਂਚ ਜਿਹੜੀ ਆ ਕਰਾਉਣ ਦੇ ਹੁਕਮ ਦਿੱਤੇ ਆ। ਯੂਨੀਵਰਸਿਟੀ ਦੇ ਵਿੱਚ ਵੱਧ ਰਹੇ ਰੋਹ ਦੇ ਦਰਮਿਆਨ ਮਨੁੱਖੀ ਵਸੀਲਾ ਵਿਕਾਸ ਮੰਤਰਾਲੇ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਗਿਰੀਸ਼ ਚੰਦਰ ਤ੍ਰਿਪਾਠੀ ਨੂੰ ਦਿੱਲੀ ਜਿਹੜਾ ਜੀ ਉਹ ਸੱਦਿਆ। ਉਹਦੇ ਬਿਆਨ ਵੀ ਜਿਹੜੇ ਆ ਜੀ ਉਹ ਬੜੇ ਚਰਚਿਤ ਨੇ। ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਬੁਲਾਰੇ ਜਿਹੜੇ ਆ ਜੀ ਉਹਨੇ ਇਹ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਇਹ ਜਿਹੜਾ ਜੀ ਫੈਸਲਾ ਲਿਆ ਗਿਆ ਕਿ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ ਹੋਈ ਜਿਹੜੀ ਹਿੰਸਾ ਆ ਇਹਦੇ ਮੈਜਿਸਟ੍ਰੇਟ ਜਾਂਚ ਜਿਹੜੀ ਆ ਉਹ ਕਰਵਾਈ ਜਾਊਗੀ। ਇਹ ਕਿਸੇ ਮੌਜੂਦਾ ਜੱਜ ਜਾਂ ਜਿਹੜਾ ਜੀ ਰਿਟਾਇਰਡ ਜੱਜ ਹੈ ਉਹਦੇ ਤੋਂ ਕਰਵਾਈ ਜਾ ਸਕਦੀ ਹੈ। ਅਜੇ ਇਹਦੇ ਸੰਬੰਧੀ ਕੋਈ ਸਪਸ਼ਟ ਨਹੀਂ ਕੀਤਾ ਗਿਆ। ਯੂਨੀਵਰਸਿਟੀ ਕੈਂਪਸ ਦੇ ਵਿੱਚ ਜਿਹੜੀਆਂ ਸਟੂਡੈਂਟ ਸੀਗੀਆਂ ਉਹਦੇ ਉੱਤੇ ਡਾਂਗਾ ਭਰਾਉਣ ਕਰਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਭਾਜਪਾ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਤੇ ਪਾਰਟੀ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਫੌਰੀ ਤੌਰ ਦੇ ਉੱਤੇ ਇਹ ਮਾਮਲਾ ਜਿਹੜਾ ਉਹ ਹੱਲ ਕਰਨ ਦੇ ਵਾਸਤੇ ਆਖਿਆ ਸੀਗਾ। ਉੱਤਰ ਪ੍ਰਦੇਸ਼ ਦੀ ਸਰਕਾਰ ਕਹਿੰਦੀ ਆ ਕਿ ਇਹਦੇ ਉੱਤੇ ਸਿਆਸਤ ਜਿਹੜੀ ਆ ਜੀ ਉਹ ਹੋ ਰਹੀ ਆ। ਹੁਣ ਸਿਆਸਤ ਹੋਵੇ ਕਿਉਂ ਨਾ, ਇੱਕ ਪਾਸੇ ਤਾਂ ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਸਰਕਾਰ ਬਣੀ ਸੀਗੀ ਤੇ ਉਸ ਵੇਲੇ ਐਂਟੀ ਰੋਮੀਓ ਸਕੁਐਡ ਜਿਹੜਾ ਜੀ ਉਹ ਪੁੱਛਾਂ ਚੁੱਕੀ ਫਿਰਦਾ ਸੀ ਔਰ ਥਾਂ ਥਾਂ ਦੇ ਉੱਤੇ ਕੁੱਟਮਾਰ ਜਿਹੜੀ ਹੈ ਜੀ ਪਾਰਕਾਂ ਦੇ ਵਿੱਚ ਕਰਦਾ ਫਿਰਦਾ ਸੀਗਾ। ਤੇ ਜੇ ਇੱਥੇ ਲੜਕੀਆਂ ਨੇ ਇਹ ਗੱਲ ਆਖੀ ਕਿ ਉਹਨਾਂ ਦੇ ਨਾਲ ਛੇੜਛਾੜ ਹੁੰਦੀ ਆ, ਅਸ਼ਲੀਲ ਇਸ਼ਾਰੇ ਜਿਹੜੇ ਆ ਜੀ ਉਹ ਗੇਟ ਦੇ ਮੂਹਰੇ ਮੁਸ਼ਤੰਡੇ ਟਾਈਪ ਦੇ ਲੋਕ ਕਰਦੇ ਆ, ਬਜਾਏ ਇਹਦੇ ਕਿ ਇਹ ਮੰਗਾਂ ਜਿਹੜੀਆਂ ਸੀਗੀਆਂ ਜੀ ਉਹਦੇ ਉੱਤੇ ਕੰਨ ਧਰਿਆ ਜਾਂਦਾ, ਉਹਦੀ ਕੋਈ ਜਾਂਚ ਕੀਤੀ ਜਾਂਦੀ, ਉਲਟਾ ਜਿਹੜਾ ਸੀਗਾ ਉਹ ਪੁਲਿਸ ਸੱਦ ਕੇ ਉਹ ਵੀ ਮੇਲ ਜਿਹੜੇ ਜਿੰਨੇ ਪੁਲਿਸ ਵਾਲੇ ਸੀਗੇ ਕੁੜੀਆਂ ਨੂੰ ਉੱਥੇ ਬੁਰੇ ਤਰੀਕੇ ਦੇ ਨਾਲ ਕੁੱਟਵਾਇਆ ਗਿਆ। ਉਹ ਵੀ ਉੱਥੇ ਜਿੱਥੇ ਕਿ ਇੱਕ ਤਾਂ ਪ੍ਰਧਾਨ ਮੰਤਰੀ ਜਿਹੜੇ ਨੇ ਜੀ ਉਹ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਆ, ਦੂਜੇ ਸਰਕਾਰ ਜਿਹੜੀ ਆ ਜੀ ਉਹ ਕਰੋੜਾਂ ਰੁਪਈਆ ਜਿਹੜਾ ਜੀ ਉਹ ਖਰਚੀ ਜਾ ਰਹੀ ਆ ਇੱਕੋ ਨਾਅਰੇ ਦੇ ਉੱਤੇ, ਬੇਟੀ ਬਚਾਓ ਬੇਟੀ ਪੜ੍ਹਾਓ, ਤੇ ਦੂਜੇ ਪਾਸੇ ਜਿਹੜਾ ਜੀ ਉਹ ਡਾਂਗਾਂ ਦੇ ਨਾਲ ਜਿਹੜਾ ਜੀ ਉਹ ਸੇਵਾ ਕੁੜੀਆਂ ਦੀ ਕਰ ਰਹੀ ਹੈ। ਜੀ ਜੀ। ਤੇ ਅੱਗੇ ਆਪਾਂ ਕਿਸਾਨਾਂ ਦੀ ਜੇ ਗੱਲ ਕਰੀਏ ਤਾਂ ਕਿਸਾਨ ਹੁਣ ਭੂਰੇ ਤੇਲੇ ਤੋਂ ਘਬਰਾਏ। ਕੋਈ ਨਾ ਕੋਈ ਜਿਵੇਂ ਕਹਿੰਦੇ ਨੇ ਜੱਟਾ ਤੇਰੀ ਜੂਨ ਬੁਰੀ, ਉਹੀ ਆ ਜੀ ਕੋਈ ਨਾ ਕੋਈ ਮੁਸੀਬਤ ਜਿਹੜੀ ਆ ਉਹ ਪਈ ਰਹਿੰਦੀ ਆ। ਮਾਲਵਾ ਖਿੱਤੇ ਦੇ ਵਿੱਚ ਜਿਹੜੇ ਝੋਨੇ ਦੀ ਫਸਲ ਆ ਉਹਦੇ ਉੱਤੇ ਭੂਰੇ ਤੇਲੇ ਦਾ ਹਮਲਾ ਜਿਹੜਾ ਜੀ ਉਹ ਹੋ ਗਿਆ। ਕਿਸਾਨ ਇਸ ਵੇਲੇ ਬੜੇ ਘਬਰਾਏ ਹੋਏ ਆ। ਪਿਛਲੇ ਇੱਕ ਹਫ਼ਤੇ ਦੇ ਵਿੱਚ ਇਸ ਤੇਲੇ ਦਾ ਹਮਲਾ ਤੇਜ਼ੀ ਦੇ ਨਾਲ ਜਿਹੜਾ ਉਹ ਵਧਿਆ। ਕਿਸਾਨ ਧੜਾ ਧੜ ਜਿਹੜਾ ਜੀ ਉਹ ਕੀਟਨਾਸ਼ਕ ਸਪਰੇਆਂ ਜਿਹੜੀਆਂ ਉਹ ਕਰ ਰਹੇ ਆ। ਕਾਹਲੀ ਦੇ ਵਿੱਚ ਜਿਹੜੇ ਕੀਟਨਾਸ਼ਕ ਡੀਲਰ ਨੇ ਉਹਨਾਂ ਦੇ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਜਿਹੜੀਆਂ ਪ੍ਰਵਾਨਿਤ ਨਹੀਂ ਗਈਆਂ ਕੀਟਨਾਸ਼ਕ ਦਵਾਈਆਂ ਉਹ ਵੀ ਵੇਚੀਆਂ ਜਾ ਰਹੀਆਂ ਨੇ। ਜਿਹੜੀਆਂ ਕੀਟਨਾਸ਼ਕ ਕੰਪਨੀਆਂ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਇਹ ਦਵਾਈਆਂ ਨੇ ਇਹ ਖੇਤਾਂ ਦੇ ਵਿੱਚ ਪਹੁੰਚਾਈਆਂ ਜਾ ਰਹੀਆਂ ਨੇ। ਖੇਤੀ ਵਿਭਾਗ ਪੰਜਾਬ ਦੀ ਇਹਨਾਂ ਨੂੰ ਕੋਈ ਪ੍ਰਵਾਨਗੀ ਨਹੀਂ ਆ। ਮਾਲਵਾ ਖਿੱਤੇ ਦੇ ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਪਟਿਆਲਾ, ਲੁਧਿਆਣਾ ਇੱਥੇ ਭੂਰੇ ਤੇਲੇ ਦਾ ਹਮਲਾ ਜਿਹੜਾ ਜੀ ਉਹ ਨਜ਼ਰ ਆਇਆ। ਬਠਿੰਡਾ ਦੇ ਵਿੱਚ ਜਿਹੜੇ ਕੀਟਨਾਸ਼ਕ ਵੇਚਣ ਵਾਲੇ ਨੇ ਉਹਨਾਂ ਦੇ ਵੱਡੇ ਗੋਦਾਮ ਨੇ, ਇਹਨਾਂ ਦੀ ਵਿਕਰੀ ਇੱਕਦਮ ਜਿਹੜੀ ਆ ਜੀ ਉਹ ਵੱਧ ਗਈ ਆ। 1 ਏਕੜ ਤੇ ਕਰੀਬ 1800 ਰੁਪਏ ਦਾ ਖਰਚਾ ਜਿਹੜਾ ਜੀ ਉਹ ਆ ਰਿਹਾ ਤੇ ਕਿਸਾਨ ਜਿਹੜੇ ਉਹ ਡਰਦੇ ਆ। ਤੇਜ਼ੀ ਦੇ ਨਾਲ ਜਿਹੜੀ ਸਪਰੇਅ ਆ ਉਹ ਝੋਨੇ ਦੇ ਉੱਤੇ ਜਿਹੜਾ ਬਿਲਕੁਲ ਪੱਕਣ ਦੇ ਕੰਢੇ ਜਿਹੜਾ ਜੀ ਉਹ ਖੜਾ ਇਹਦੇ ਉੱਤੇ ਉਹ ਕਰ ਰਹੇ ਆ। ਇਹ ਕਿਹਾ ਜਾ ਰਿਹਾ ਜੀ ਕਿ ਤੇਲਾ ਜਿਹੜਾ ਇਹ ਝੋਨੇ ਦਾ ਜਿਹੜਾ ਬੂਟਾ ਉਹਦੀਆਂ ਜੜ੍ਹਾਂ ਦੇ ਵਿੱਚੋਂ ਰਸ ਚੂਸ ਲੈਂਦਾ, ਜਿਹਦੇ ਨਾਲ ਬੂਟਾ ਸੁੱਕ ਜਾਂਦਾ। ਔਰ ਪੰਜਾਬ ਦੇ ਵਿੱਚ ਜਿਹੜਾ 29.30 ਲੱਖ ਹੈਕਟੇਅਰ ਰਕਬੇ ਦੇ ਵਿੱਚ ਝੋਨੇ ਦੀ ਬਿਜਾਈ ਜਿਹੜੀ ਆ ਉਹ ਹੋਈ ਆ। ਜਿਹੜੇ ਅਧਿਕਾਰੀ ਆ ਉਹ ਇਹ ਕਹਿੰਦੇ ਆ ਕਿ ਇੰਨਾ ਘਬਰਾਉਣ ਦੀ ਜ਼ਰੂਰਤ ਜਿਹੜੀ ਆ ਜੀ ਉਹ ਨਹੀਂ ਆ। ਇਹ ਹਮਲਾ ਇਸ ਤਰ੍ਹਾਂ ਦਾ ਨਹੀਂ ਆ ਜਿਹਦੇ ਉੱਤੇ ਕੰਟਰੋਲ ਨਾ ਕੀਤਾ ਜਾ ਸਕੇ। ਪਰ ਨਾਲ ਦੀ ਨਾਲ ਜਿਹੜੀ ਖੇਤੀ ਵਿਰਸਤੀ ਆ ਜਾਂ ਜਿਹੜੇ ਮਾਹਰ ਨੇ ਉਹ ਇਸ ਮਾਮਲੇ ਦੇ ਉੱਤੇ ਚੁੱਪ ਨੇ ਕਿ ਇਹ ਅੰਨ੍ਹੇਵਾਹ ਕੀਟਨਾਸ਼ਕ ਦਵਾਈਆਂ ਦੀ ਵਿਕਰੀ ਜਿਹੜੀ ਬਾਜ਼ਾਰ ਦੇ ਵਿੱਚ ਹੋ ਰਹੀ ਆ ਜਿਹਦੇ ਉੱਤੇ
ਕੋਈ ਕੰਟਰੋਲ ਨਹੀਂ ਗਾ। ਇਹ ਪ੍ਰਵਾਨ ਕੀਤੀਆਂ ਹੋਈਆਂ ਦਵਾਈਆਂ ਨਹੀਂ ਆ ਜਿਹੜੀਆਂ ਮਾਹਰਾਂ ਦੇ ਵੱਲੋਂ ਦੱਸੀਆਂ ਜਾਂਦੀਆਂ ਨੇ। ਇਹ ਇੱਕ ਏਡਾ ਵੱਡਾ ਜਿਹੜਾ ਜੀ ਗਰੋਹ ਪਿਛਲੇ ਸਾਲਾਂ ਤੋਂ ਜਿਹੜਾ ਖੜਾ ਹੋ ਗਿਆ ਕਿ ਉਹ ਸਿਰਫ ਔਰ ਸਿਰਫ ਆਪਣੇ ਪੈਸੇ ਬਣਾਉਣ ਤੱਕ ਸੀਮਤ ਹੈ। ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਆਉਂਦੀ ਆ, ਉਸ ਅਫਵਾਹ ਨੂੰ ਹੋਰ ਜ਼ਿਆਦਾ ਜਿਹੜਾ ਜੀ ਫੈਲਾ ਦਿੱਤਾ ਜਾਂਦਾ। ਉਹਦੀ ਆੜ ਦੇ ਵਿੱਚ ਫਿਰ ਜਿਹੜੀਆਂ ਇਹ ਦਵਾਈਆਂ ਨੇ ਮਣਾ ਮੂੰਹੀ ਉਹ ਵੇਚੀਆਂ ਜਾਂਦੀਆਂ ਨੇ, ਇੱਕਦਮ ਮਾਰਕੀਟ ਦੇ ਵਿੱਚ ਜਿਹੜੀਆਂ ਉਹ ਸੁੱਟ ਦਿੱਤੀਆਂ ਜਾਂਦੀਆਂ ਨੇ। ਕਿਸਾਨ ਜਿਹੜੇ ਨੇ ਜੀ ਉਹ ਇਸ ਗੱਲ ਦੀ ਉਡੀਕ ਕੀਤੇ ਆ ਕਿ ਮਾਹਰ ਜਿਹੜੇ ਨੇ ਉਹ ਇਹਦੇ ਉੱਤੇ ਕੋਈ ਰਾਏ ਦੇਣ ਜਾਂ ਦਵਾਈਆਂ ਦੱਸਣ ਕਿਹੜੀਆਂ ਜਿਹੜੀਆਂ ਜੀ ਉਹ ਪਾਉਣੀਆਂ ਨੇ। ਉਹ ਧੜਾ ਜਿਹੜੀ ਹੈ ਜੀ ਉਹ ਦਵਾਈਆਂ ਜਿਹੜੀ ਮਿਲਦੀ ਆ ਮਾਰਕੀਟ ਦੇ ਵਿੱਚ ਉਹ ਲਿਆ ਕੇ ਸਪਰੇਅ ਕਰਨੀ ਸ਼ੁਰੂ ਕਰ ਦਿੰਦੇ ਨੇ। ਕਿਸਾਨ ਆਪਣੀ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਠੀਕ ਹੈ, ਕਿਉਂਕਿ ਜਿੰਨੀ ਦੇਰ ਨੂੰ ਮਾਹਰਾਂ ਨੇ ਦੱਸਣਾ ਉਨੀ ਦੇਰ ਤੱਕ ਤਾਂ ਜਿਹੜੇ ਇਹੋ ਜਿਹੇ ਹਮਲੇ ਨੇ ਉਹ ਬਹੁਤ ਸਾਰਾ ਨੁਕਸਾਨ ਜਿਹੜਾ ਉਹ ਕਰ ਜਾਂਦੇ ਆ। ਸੋ ਇਹ ਭੂਰਾ ਤੇਲਾ ਜਿਹੜਾ ਜੀ ਉਹਨੇ ਇਸ ਵੇਲੇ ਮਾਲਵਾ ਖਿੱਤੇ ਦੇ ਜਿਹੜੇ ਕਿਸਾਨ ਆ ਉਹ ਡਰਾਏ ਪਏ ਆ ਤੇ ਉਧਰੋਂ ਦਵਾਈਆਂ ਵੇਚਣ ਵਾਲੇ ਜਿਹੜੇ ਆ ਜੀ ਉਹ ਕੱਛਾਂ ਵਜਾ ਰਹੇ ਆ ਵੀ ਉਹਨਾਂ ਦਾ ਕੰਮ ਚੰਗਾ ਚੱਲ ਗਿਆ। ਬਿਲਕੁਲ ਜੀ, ਦੇਖ ਲਓ ਪਹਿਲਾਂ ਵੀ ਕਿੰਨੇ ਲੀਡਰ ਸੀਗੇ ਉਹ ਇਸੇ ਤਰ੍ਹਾਂ ਖਾ ਪੀ ਕੇ ਤਾਂ ਨਿਕਲ ਗਏ। ਤੇ ਅੱਗੇ ਆਪਾਂ ਫਿਰ ਧਨਾੜ ਕਿਸਾਨਾਂ ਦੀ ਜੇ ਗੱਲ ਕਰੀਏ ਤੇ ਉਹਨਾਂ ਨੂੰ ਬਿਜਲੀ ਦੇ ਬਿੱਲਾਂ ਦੇ ਨੋਟਿਸ ਐਕਚੁਅਲੀ ਇਹ ਅਰੋੜਾ ਨੇ ਜੀ ਜਿਹੜੇ ਇੱਥੇ ਹਾਈ ਕੋਰਟ ਦੇ ਵਿੱਚ ਅਕਸਰ ਇਸ ਤਰ੍ਹਾਂ ਦੀਆਂ ਜਿਹੜੀਆਂ ਜਨ ਹਿੱਤ ਪਟੀਸ਼ਨ ਆ ਉਹ ਪਾਉਂਦੇ ਨੇ ਜੀ। ਔਰ ਉਹਨਾਂ ਦੇ ਵੱਲੋਂ ਇੱਕ ਜਿਹੜੀ ਇਹਦੀ ਪਟੀਸ਼ਨ ਪਾਈ ਗਈ ਸੀਗੀ ਔਰ ਇਸ ਪਟੀਸ਼ਨ ਦੇ ਉੱਤੇ ਫੈਸਲਾ ਕਰਦਿਆਂ ਹੋਇਆ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਆ ਉਹਨੇ ਇਸ ਜਨ ਹਿੱਤ ਪਟੀਸ਼ਨ ਨੂੰ ਐਕਸੈਪਟ ਕਰ ਲਿਆ ਔਰ ਪੰਜਾਬ ਤੇ ਹਰਿਆਣਾ ਦੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਪੰਜਾਬ ਇਲੈਕਟ੍ਰਿਸਿਟੀ ਰੈਗੂਲੇਟਰੀ ਬੋਰਡ ਨੂੰ ਨੋਟਿਸ ਜਾਰੀ ਕਰਕੇ ਜਵਾਬ ਜਿਹੜਾ ਜੀ ਉਹ ਮੰਗ ਲਿਆ। ਇਹ ਗੱਲ ਆਖੀ ਹੈ ਕਿ ਜਿਹੜੇ ਧਨਾੜ ਕਿਸਾਨ ਨੇ ਉਹਨਾਂ ਨੂੰ ਮੁਫਤ ਬਿਜਲੀ ਕਿਉਂ। ਇਹ ਪਟੀਸ਼ਨ ਦੇ ਵਿੱਚ ਇਹ ਕਿਹਾ ਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਜਿਹੜੀ ਜ਼ਮੀਨ ਤੇ ਲੱਗੇ ਟਿਊਬਵੈਲ ਦੇ ਬਿਜਲੀ ਕਨੈਕਸ਼ਨਾਂ ਤੇ ਸਬਸਿਡੀ ਦਿੱਤੀ ਜਾ ਰਹੀ ਹੈ, ਪੰਪ ਸੈੱਟ ਲਈ ਵਰਤੀ ਜਾ ਰਹੀ ਬਿਜਲੀ ਜਿਹੜੀ ਮੁਫਤ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ। ਇਹਦਾ ਲਾਭ ਜਿਹੜਾ ਅਮੀਰ ਕਿਸਾਨਾਂ ਨੂੰ ਵੱਡਾ ਮਿਲ ਰਿਹਾ, ਪਰ ਇਹ ਸਬਸਿਡੀ ਨੂੰ ਅਮੀਰ ਕਿਸਾਨਾਂ ਨੂੰ ਦਿੱਤੇ ਜਾਣ ਤੇ ਰੋਕ ਜਿਹੜੀ ਆ ਉਹ ਲਾਈ ਜਾਵੇ। ਪਟੀਸ਼ਨ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਸਬਸਿਡੀ ਨੂੰ ਅਮੀਰ ਕਿਸਾਨਾਂ ਨੂੰ ਛੱਡਣ ਲਈ ਮੁੱਖ ਮੰਤਰੀ ਨੇ ਅਪੀਲ ਕੀਤੀ ਸੀਗੀ, ਪਰ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਇਹਦੇ ਉੱਤੇ ਅਮਲ ਨਹੀਂ ਕੀਤਾ। ਉਹਨਾਂ ਨੇ ਖੁਦ ਹੁਣ ਤੱਕ ਇਸ ਸਬਸਿਡੀ ਤੋਂ ਇਨਕਾਰ ਨਹੀਂ ਕੀਤਾ। ਸਿਰਫ ਕੈਪਟਨ ਹੀ ਨਹੀਂ, ਇਹ ਸਬਸਿਡੀ ਲੈਣ ਵਾਲਿਆਂ ਦੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਵਿਧਾਇਕ ਕੁਲਜੀਤ ਸਿੰਘ ਨਾਗਰਾ, ਏਦਾਂ ਦੇ ਆਗੂ ਨੇ ਜੀ ਜਿਹੜੇ ਇਸ ਸਬਸਿਡੀ ਦਾ ਲਾਭ ਲੈ ਰਹੇ ਨੇ ਔਰ ਬਹੁਤ ਵੱਡੇ ਇਹ ਕਿਸਾਨ ਨੇ। ਜਿਹੜੀ ਇਹ ਸਬਸਿਡੀ ਸਿਰਫ ਗਰੀਬਾਂ ਨੂੰ ਮਿਲਣੀ ਚਾਹੀਦੀ ਹੈ। ਇੱਕੋ ਇੱਕ ਆਗੂ ਨੇ ਜੀ ਰਾਜਨੀਤਿਕ ਜਿਨ੍ਹਾਂ ਨੇ ਸਬਸਿਡੀ ਛੱਡੀ ਆ ਉਹ ਸੁਖਪਾਲ ਸਿੰਘ ਖਹਿਰਾ ਨੇ, ਜਿਹੜੇ ਇੱਥੇ ਵਿਰੋਧੀ ਧਿਰ ਦੇ ਨੇਤਾ ਵੀ ਨੇ। ਉਹਨਾਂ ਨੇ ਇਹ ਸਬਸਿਡੀ ਜਿਹੜੀ ਜੀ ਉਹ ਛੱਡੀ ਸੀਗੀ। ਪਟੀਸ਼ਨ ਪਾਉਣ ਵਾਲੇ ਜਿਹੜੇ ਨੇ ਜੀ ਉਹਨਾਂ ਨੇ ਇਹ ਕਿਹਾ ਕਿ 16-17 ਦੇ ਵਿੱਚ ਟਿਊਬਵੈਲਾਂ ਲਈ ਮੁਫਤ ਬਿਜਲੀ ਦਿੱਤੇ ਜਾਣ ਦੇ ਚੱਲਦਿਆਂ ਸਰਕਾਰ ਨੂੰ 6000 ਕਰੋੜ ਰੁਪਏ ਤੋਂ ਉੱਪਰ PSPCL ਨੂੰ ਜਿਹੜਾ ਜੀ ਉਹ ਦੇਣਾ ਪਿਆ। ਇਹ ਕਿਹਾ ਗਿਆ ਜੀ ਕਿ ਜੇ ਇਹ ਵੱਡੇ ਆਗੂ ਤੇ ਅਫਸਰ ਆਪਣੇ ਖੇਤਾਂ ਦੇ ਵਿੱਚ ਮੁਫਤ ਬਿਜਲੀ ਜਿਹੜੀ ਹੈ ਜੀ ਉਹ ਛੱਡਣ ਤੇ ਇਹਦਾ ਵੱਡਾ ਫਾਇਦਾ ਜਿਹੜਾ ਉਹ ਸਰਕਾਰ ਨੂੰ ਹੋ ਸਕਦਾ। ਇਸ ਪਟੀਸ਼ਨ ਦੇ ਉੱਤੇ ਜਿਹੜਾ ਜੀ ਉਹ ਨੋਟਿਸ ਤਾਂ ਹੋ ਗਿਆ। ਹੁਣ ਦੇਖਦੇ ਆ ਜੀ ਕਿੰਨੇ ਕੁ ਸੂਰਮੇ ਨੇ ਜਿਹੜੇ ਮੈਦਾਨ ਦੇ ਵਿੱਚ ਉਤਰਦੇ ਨੇ ਔਰ ਇਹ ਜਿਹੜੀ ਜੀ ਸਬਸਿਡੀ ਛੱਡਦੇ ਨੇ। ਹਾਂਜੀ, ਤੇ ਅੱਗੇ ਆਪਾਂ ਬਨੂੜ ਕਤਲ ਕਾਂਡ ਦੀ ਜੇ ਗੱਲ ਕਰੀਏ ਤਾਂ ਪੁਲਿਸ ਦੀ ਕੀ ਕਾਰਗੁਜ਼ਾਰੀ ਹੈ ਉੱਥੇ? ਦੋ ਬੜੇ ਅਹਿਮ ਜਿਹੜੀਆਂ ਜੀ ਖਬਰਾਂ ਪਿਛਲੇ ਦਿਨਾਂ ਦੀਆਂ ਰਹੀਆਂ ਨੇ। ਇਹ ਤਾਂ 20 ਦਿਨ ਹੋ ਗਏ ਜੀ ਜਿਹੜੀ ਇੱਥੇ ਬਨੂੜ ਦੇ ਕਾਂਗਰਸੀ ਕੌਂਸਲਰ ਪ੍ਰੀਤੀ ਵਾਲੀਆ ਦਾ ਜਿਹੜਾ ਪਤੀ ਸੀਗਾ ਦਲਜੀਤ ਸਿੰਘ ਪਿੰਛੀ, ਇਹਦੀ 6 ਸਤੰਬਰ ਨੂੰ ਬਿਲਕੁਲ ਨੇੜੇ ਉਹ ਗੋਲੀਆਂ ਮਾਰ ਕੇ ਹੱਤਿਆ ਜਿਹੜੀ ਉਹ ਕੀਤੀ ਗਈ ਸੀ। 20 ਦਿਨ ਬੀਤ ਜਾਣ ਤੋਂ ਬਾਅਦ ਅਜੇ ਤੱਕ ਮੁੱਖ ਦੋਸ਼ੀ ਨੂੰ ਕਾਬੂ ਕਰਨ ਦੇ ਵਿੱਚ ਪੁਲਿਸ ਜਿਹੜੀ ਹੈ ਜੀ ਉਹ ਫੇਲ ਰਹੀ ਆ। ਇਸ ਕੇਸ ਦੇ ਵਿੱਚ ਨਗਰ ਕੌਂਸਲ ਬਨੂੜ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ ਜਿਹੜੀ ਆ ਉਹ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਕਿਉਂਕਿ ਉਹਨੂੰ ਨਾਮਜ਼ਦ ਜਿਹੜਾ ਜੀ ਉਹ ਕੀਤਾ ਹੋਇਆ। ਨਿੰਮਾ ਤੇ ਉਹਦੇ ਪਰਿਵਾਰ ਦੇ 6 ਸਤੰਬਰ ਤੋਂ ਬਨੂੜ ਦੇ ਵਿੱਚੋਂ ਰੂਪੋਸ਼ ਉਹ ਚੱਲ ਰਿਹਾ। ਭਾਜਪਾ ਦੇ ਜਿਹੜੇ ਸੀਨੀਅਰ ਆਗੂ ਨੇ ਹਰਜੀਤ ਸਿੰਘ ਗਰੇਵਾਲ, ਉਹ ਪਹਿਲਾਂ ਹੀ ਕੌਂਸਲ ਪ੍ਰਧਾਨ ਤੇ ਉਹਨਾਂ ਦੇ ਪਰਿਵਾਰ ਤੇ ਸਿਆਸੀ ਰੰਜਿਸ਼ ਅਧੀਨ ਪਰਚਾ ਦਰਜ ਕਰਨ ਦਾ ਦੋਸ਼ ਜਿਹੜਾ ਜੀ ਉਹ ਲਾ ਰਹੇ ਨੇ।
ਫੇਸਬੁੱਕ ਦੇ ਰਾਹੀਂ ਕਤਲ ਦੇ ਜ਼ਿੰਮੇਵਾਰੀ ਜਿਹੜੀ ਸੀ ਲਾਰੈਂਸ ਬਿਸ਼ਨੋਈ ਗੈਂਗਸਟਰ ਗਰੋਹ ਨੇ ਆਪਣੇ ਸਿਰ ਜਿਹੜੇ ਲਈ ਸੀ, ਔਰ ਦੀਪੂ ਬਨੂੜ ਜਿਹੜਾ ਉਹ ਵੀ ਪੁਲਿਸ ਦੀ ਗ੍ਰਿਫਤ ਤੋਂ ਜਿਹੜਾ ਉਹ ਬਾਹਰ ਹੈ। ਪਹਿਲਾਂ ਪੁਲਿਸ ਕਿਸੇ ਹੋਰ ਥਿਊਰੀ ਤੇ ਕੰਮ ਕਰ ਰਹੀ ਸੀ, ਜਦੋਂ ਫੇਸਬੁੱਕ ਦੇ ਤੇ ਜ਼ਿੰਮੇਵਾਰੀ ਲਈ ਗਈ ਤਾਂ ਪੁਲਿਸ ਵੀ ਜਿਹੜੀ ਹੈ ਇਸ ਮਾਮਲੇ ਤੇ ਢਿੱਲੀ ਪੈ ਗਈ। ਦੂਜਾ ਜਿਹੜਾ ਪੱਤਰਕਾਰ ਤੇ ਉਹਦੀ ਮਾਂ ਦਾ ਕਤਲ ਜਿਹੜਾ ਜੀ ਮੋਹਾਲੀ ਦੇ ਵਿੱਚ ਹੋਇਆ ਸੀਗਾ, ਉਸ ਮਾਮਲੇ ਦੇ ਵਿੱਚ ਵੀ ਅਜੇ ਪੁਲਿਸ ਦੇ ਹੱਥ ਦੇ ਵਿੱਚ ਕੁਝ ਵੀ ਜਿਹੜਾ ਦੀ ਉਹ ਨਹੀਂ ਆਇਆ। ਅਜੇ ਤੱਕ ਜਿਹੜੇ ਇਹ ਪੱਤਰਕਾਰ ਤੇ ਉਹਦੀ ਮਾਂ ਨੂੰ ਜਿਹੜੇ ਕਤਲ ਕਰਨ ਵਾਲੇ ਕਾਤਲ ਸਨ ਉਹ ਅਜੇ ਦੂਰ ਨੇ ਜੀ ਪੁਲਿਸ ਦੀ ਗ੍ਰਿਫਤ ਤੋਂ। ਹਾਲਾਂਕਿ ਪੁਲਿਸ ਨੇ CCTV ਕੈਮਰਿਆਂ ਦੀ ਜਿਹੜੀ ਉੱਥੇ ਹੈਗੀ ਇਹਦੀ ਫੁਟੇਜ ਉਹਨੂੰ ਖੰਗਾਲਿਆ, ਔਰ ਪੁਲਿਸ ਇਹ ਕਹਿ ਰਹੀ ਹੈ ਕਿ ਉਹ ਕਾਤਲਾਂ ਦੇ ਨੇੜੇ ਆ। ਪਰ ਜਿਹੜਾ ਪੱਤਰਕਾਰ ਭਾਈਚਾਰਾ ਜੀ ਉਹਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਰੋਹ ਵੱਧ ਰਿਹਾ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਅਜੇ ਤੱਕ ਪੁਲਿਸ ਜਿਹੜੀ ਹੈ ਜੀ ਉਹ ਕਾਤਲਾਂ ਦੇ ਕੋਲੇ ਪਹੁੰਚੀ ਕਿਉਂ ਨਹੀਂ। ਜੀ ਤੇ ਅੱਗੇ ਆਪਾਂ ਜਾਂਦੇ ਜਾਂਦੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕਮਿਸ਼ਨ ਬਣਿਆ ਸੀਗਾ, ਉਹਨਾਂ ਨੇ ਅਕਾਲ ਤਖਤ ਦਾ ਰਿਕਾਰਡ ਵੀ ਤਲਬ ਕੀਤਾ। ਇਹ ਪਹਿਲੀ ਵਾਰੀ ਹੈ ਜੀ ਕਿ ਜਿਹੜਾ ਇਸ ਕਿਸਮ ਨੋਟਿਸ ਜਿਹੜਾ ਜਾਰੀ ਹੋਇਆ ਹੋਵੇ। ਜਿਹੜੇ ਸਾਬਕਾ ਜਸਟਿਸ ਨੇ ਜੀ ਰਣਜੀਤ ਸਿੰਘ ਹੁਰੀ, ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਦੀ ਜਿਹੜੀ ਜਾਂਚ ਹੈ ਉਹ ਕਰ ਰਹੇ ਨੇ। ਜਸਟਿਸ ਰਣਜੀਤ ਸਿੰਘ ਹੋਰਾਂ ਨੇ SGPC ਦੇ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਹੋਰਾਂ ਨੂੰ ਰਿਕਾਰਡ ਸਹਿਤ 9 ਅਕਤੂਬਰ ਨੂੰ ਚੰਡੀਗੜ੍ਹ ਜਿਹੜਾ ਜੀ ਉਹ ਬੁਲਾਇਆ। ਇਹ ਕਿਹਾ ਕਿ ਅਕਾਲ ਤਖਤ ਦਾ ਰਿਕਾਰਡ ਜਿਹੜਾ ਜੀ ਮਾਫ ਕਰਨਾ ਉਹ ਲਿਆਂਦਾ ਜਾਵੇ। ਪ੍ਰੋਫੈਸਰ ਬੰਡੂਗਰ ਜਿਹੜੇ ਨੇ ਜੀ ਉਹ ਇਸ ਮਾਮਲੇ ਦੇ ਉੱਤੇ ਅਜੇ ਕੋਈ ਬਿਆਨ ਜਿਹੜਾ ਜੀ ਉਹ ਨਹੀਂ ਦੇ ਰਹੇ। 24 ਸਤੰਬਰ 15 ਨੂੰ ਅਕਾਲ ਤਖਤ ਤੇ ਗਿਆਨੀ ਗੁਰਬਚਨ ਸਿੰਘ ਹੋਰਾਂ ਦੀ ਪ੍ਰਧਾਨਗੀ ਦੇ ਵਿੱਚ ਜਿਹੜੇ 5 ਸਿੰਘ ਸਾਹਿਬਾਨ ਸੀ ਉਹਨਾਂ ਨੇ ਡੇਰਾ ਮੁਖੀ ਨੂੰ ਇੱਕ ਚਿੱਠੀ ਦੇ ਬਣਾ ਵਿੱਚ ਮਾਫ ਜਿਹੜਾ ਜੀ ਉਹ ਕਰਤਾ ਸੀਗਾ। ਬਾਅਦ ਦੇ ਵਿੱਚ 16 ਅਕਤੂਬਰ ਨੂੰ ਉਸ ਮਾਫੀਨਾਮੇ ਨੂੰ ਰੱਦ ਕਰ ਦਿੱਤਾ ਸੀਗਾ। ਜਿਹੜੇ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਦੇ ਵੱਲੋਂ ਕੀਤੀ ਗਈ ਇਹ ਜਿਹੜੀ ਤਲਬੀ ਆ, ਉਸ ਮਾਮਲੇ ਦੇ ਵਿੱਚ ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ ਗੁਰਬਚਨ ਸਿੰਘ ਹੁਰੀ ਉਹ ਇਸ ਗੱਲ ਤੋਂ ਮੁੱਕਰ ਗਏ ਆ ਜੀ ਕਿ ਉਹਨਾਂ ਨੇ ਡੇਰਾ ਸਰਸਾ ਦੇ ਮੁਖੀ ਨੂੰ ਕੋਈ ਮਾਫੀ ਦਿੱਤੀ ਆ। ਉਹਨਾਂ ਨੇ ਇੱਕ ਬਿਆਨ 'ਚ ਇੱਥੋਂ ਤੱਕ ਕਿਹਾ ਜੀ ਕਿ ਅਕਾਲ ਤਖਤ ਦੇ ਕੋਲੇ ਸਿਰਸੇ ਵਾਲੇ ਮਾਮਲੇ ਦਾ ਕੋਈ ਰਿਕਾਰਡ ਨਹੀਂ ਹੈ। ਉਹ ਇੱਕ ਚਿੱਠੀ ਸੀਗੀ ਤੇ ਏਦਾਂ ਦੀਆਂ ਚਿੱਠੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੇ ਇਹਨਾਂ ਦਾ ਰਿਕਾਰਡ ਜਿਹੜਾ ਜੀ ਉਹ ਨਹੀਂ ਰੱਖਿਆ ਜਾਂਦਾ। ਉਹਨਾਂ ਨੇ ਕਿਹਾ ਕਿ ਅਕਾਲ ਤਖਤ ਦੇ ਕੋਲੇ ਸਿਰਫ ਉਹੀ ਰਿਕਾਰਡ ਰਹਿੰਦਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਧਰਮ ਪ੍ਰਚਾਰ ਕਮੇਟੀ ਦੇ ਨਾਲ ਸੰਬੰਧਿਤ ਹੋਵੇ। ਤੁਸੀਂ ਇਹਦੀ ਬਿਆਨ ਦੀ ਜੇਕਰ ਗਹਿਰਾਈ ਜਿਹੜੀ ਉਹ ਦੇਖਣੀ ਚਾਹੋ ਕਿ ਕਿਸ ਸੀਟ ਦੇ ਉੱਤੇ ਬੈਠਾ ਹੋਇਆ ਵਿਅਕਤੀ ਕਿਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਮੁੱਕਰ ਰਿਹਾ ਕਿ ਏਦਾਂ ਦੀਆਂ ਚਿੱਠੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਉਹਨਾਂ ਦਾ ਕੋਈ ਰਿਕਾਰਡ ਨਹੀਂ ਰੱਖਿਆ ਜਾਂਦਾ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।